यारो अपना पंजाब यारो अपना पंजाब यारो होर सजदा जट पाउंदे भंगड़े ते ढोल वजदा अपना पंजाब यारो। ਦਰਿਆਏ ਸਤਲੁਜ ਇੱਕ ਇਹੋ ਜਿਹਾ ਦਰਿਆ ਹੈ ਜਿਸ ਦੇ ਕੰਢੇ ਸਦੀਆਂ ਤੋਂ ਜ਼ਿੰਦਗੀ ਆਪਣੀ ਖੂਬਸੂਰਤੀ ਨਾਲ ਰਵਾਂ ਦਵਾਂ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲਨੇ ਹਾਂ ਦਰਿਆਏ ਸਤਲੁਜ ਦੇ ਕੰਢੇ ਤੇ ਦਰਿਆਏ ਸਤਲੁਜ ਦੀ ਸੈਰ ਵੀ ਕਰਾਵਾਂਗੇ ਤੇ ਇਹਦੇ ਨਾਲ ਵਸਣ ਵਾਲੇ ਪਿੰਡਾਂ ਦੀ ਸੈਰ ਵੀ ਕਰਵਾਵਾਂਗੇ, ਜਿੱਥੇ ਅੱਜ ਵੀ ਜ਼ਿੰਦਗੀ ਦਾ ਅੰਦਾਜ਼ ਸ਼ਹਿਰਾਂ ਤੋਂ ਬਿਲਕੁਲ ਮੁਖਤਲਿਫ ਹੈ ਪਰ ਕੁਦਰਤ ਦੇ ਬਹੁਤ ਕਰੀਬ ਹੈ। ਇੱਥੋਂ ਕੋਟ ਬਖਸ਼ਾ ਪਿੰਡ ਦੀ ਹਦੂਦ ਸ਼ੁਰੂ ਹੋ ਜਾਂਦੀ ਹੈ ਤੇ ਸਭ ਤੋਂ ਪਹਿਲੇ ਪੀਰ ਜੰਗੀਰ ਦੀ ਕੋਠੀ ਨਜ਼ਰ ਆ ਜਾਂਦੀ ਹੈ। ਇੱਥੇ ਸਵੇਰ ਦਾ ਆਗਾਜ਼ ਸੂਰਜ ਦੀ ਪਹਿਲੀ ਕਿਰਨ ਨਾਲ ਹੁੰਦਾ ਹੈ। ਕਿਤੇ ਵੇਖੋ ਕਿਸਾਨ ਆਪਣੇ ਖੇਤਾਂ ਵੱਲ ਰਵਾਂ ਦਵਾ ਨੇ ਤੇ ਕਿਤੇ ਡੰਗਰ ਚਾਰਾ ਖਾ ਰਹੇ ਨੇ ਤੇ ਪਿੰਡਾਂ ਦੇ ਘਰਾਂ ਦੇ ਸੇਨ ਦੇ ਵਿੱਚ ਚੁੱਲ੍ਹੇ ਉੱਤੇ ਰੱਖੇ ਹੋਏ ਨਾਸ਼ਤੇ ਦੀ ਜਾਂ ਦੁਪਹਿਰ ਦੇ ਖਾਣੇ ਦੀ ਤਿਆਰੀ ਹਰ ਵਕਤ ਰਹਿੰਦੀ ਹੈ। ਇਹ ਪਿੰਡ ਚਿਸ਼ਤੀ ਕਬੀਲੇ ਦਾ ਬਹੁਤ ਵੱਡਾ ਪਿੰਡ ਹੈ ਤੇ ਬਿਲਕੁਲ ਦਰਿਆ ਦੇ ਕੰਢੇ ਉੱਤੇ। ਇਸ ਪਿੰਡ ਦੇ ਵਿਚਾਲੋਂ ਦੀ ਸੜਕ ਲੰਘਦੀ ਏ ਤੇ ਸੜਕ ਦੇ ਦੋਵਾਂ ਪਾਸੇ ਵੱਡੀਆਂ ਕੋਠੀਆਂ ਤੇ ਬੰਗਲੇ ਤੁਹਾਨੂੰ ਨਜ਼ਰ ਆਉਂਦੇ ਨੇ। ਇਹ ਜ਼ਿਮੀਂਦਾਰਾਂ ਦਾ ਪਿੰਡ ਏ ਤੇ ਬੜਾ ਹੀ ਸੋਹਣਾ ਪਿੰਡ ਏ। ਪਿੰਡ ਨਿਕਲਦਿਆਂ ਹੀ ਸਕੂਲ ਤੁਹਾਨੂੰ ਨਜ਼ਰ ਆ ਜਾਂਦਾ ਹੈ, ਜਿਹੜਾ ਕਿ 10 ਜਮਾਤਾਂ ਤੱਕ ਏ। ਇਸ ਸਕੂਲ ਦੇ ਅਗਰ ਅੰਦਰ ਜਾਤੀ ਪਾਈਏ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਇਹ ਪਾਕਪਤਨ ਦਾ ਸੋਹਣਾ ਸਕੂਲ ਨਹੀਂ ਹੈ, ਬਲਕਿ ਇਹ ਪੂਰੇ ਸੂਬਾ ਪੰਜਾਬ ਵਿੱਚੋਂ ਸਭ ਤੋਂ ਸੋਹਣਾ ਸਕੂਲ ਹੈ। ਇਸ ਸਕੂਲ ਦੀ ਖੂਬਸੂਰਤੀ ਦਾ ਸਿਹਰਾ ਨਾ ਸਿਰਫ ਉਸਤਾਦਾਂ ਦੇ ਸਿਰ ਸਜਦਾ ਬਲਕਿ ਪਿੰਡ ਦੇ ਜ਼ਿਮੀਂਦਾਰਾਂ ਦੇ ਸਿਰ ਵੀ ਸਜਦਾ ਹੈ, ਕਿਉਂਕਿ ਉਹਨਾਂ ਦੀ ਖਸੂਸੀ ਦੇਖਭਾਲ ਤੋਂ ਬਾਅਦ ਇਹ ਸਕੂਲ ਸੋਹਣਾ ਬਣਿਆ ਹੈ। ਦਰਿਆ ਸਤਲੁਜ ਇੱਥੋਂ ਦੇ ਲੋਕਾਂ ਦਾ ਸਿਰਫ ਪਾਣੀ ਦਾ ਇੱਕ ਬੰਦਾ ਹੋਇਆ ਰਸਤਾ ਨਹੀਂ ਹੈ, ਬਲਕਿ ਉਹਨਾਂ ਦੀ ਜ਼ਿੰਦਗੀ, ਉਹਨਾਂ ਦਾ ਰੋਜ਼ਗਾਰ, ਉਹਨਾਂ ਦੀ ਯਾਦਾਂ ਦਾ ਇੱਕ ਬਹੁਤ ਵੱਡਾ ਹਿੱਸਾ ਹੈ। ਦਰਿਆ ਦੇ ਕੰਢੇ ਮੌਜੂਦ ਜ਼ਰਖੇਜ਼ ਜ਼ਮੀਨਾਂ 'ਚ ਮੁਖਤਲਿਫ ਫਸਲਾਂ ਕਾਸ਼ਤ ਕੀਤੀਆਂ ਜਾਂਦੀਆਂ ਨੇ, ਜਿਵੇਂ ਅੱਜ ਕੱਲ੍ਹ ਮੂੰਜੀ ਬਹੁਤ ਜ਼ਿਆਦਾ ਕਾਸ਼ਤ ਕੀਤੀ ਹੋਈ ਹੈ। ਤੁਸੀਂ ਹੁਣ ਵੇਖ ਵੀ ਰਹੇ ਹੋ ਕਿ ਸੜਕ ਦੇ ਦੋਵਾਂ ਪਾਸੇ ਮੂੰਜੀ ਦੇ ਹਰੇ ਭਰੇ ਖੇਤ ਲਹਿ ਲਹਾ ਰਹੇ ਨੇ। ਕਾਸ਼ਤਕਾਰ ਕਿਸਾਨ ਦਿਨ ਰਾਤ ਮਿਹਨਤ ਕਰਦੇ ਨੇ ਤੇ ਆਪਣੀ ਜ਼ਮੀਨ ਵਿੱਚੋਂ ਆਪਣੇ ਖਾਨਦਾਨ ਲਈ ਰਿਜ਼ਕ ਹਾਸਲ ਕਰਦੇ ਨੇ। ਪਿੰਡਾਂ ਦੀ ਜ਼ਿੰਦਗੀ ਸਾਦਾ ਜ਼ਰੂਰ ਹੁੰਦੀ ਹੈ, ਲੇਕਿਨ ਇਸ ਸਾਦਗੀ ਦੇ ਵਿੱਚ ਇੱਕ ਖਾਸ ਖੂਬਸੂਰਤੀ ਵੀ ਛੁਪੀ ਹੋਈ ਹੁੰਦੀ ਹੈ। ਹੁਣ ਆਪਾਂ ਐਂਟਰ ਹੋ ਗਏ ਚੱਕ ਮੁਨੱਵਰ ਸ਼ਾਹ ਦੇ ਵਿੱਚ। ਚੱਕ ਮੁਨੱਵਰ ਸ਼ਾਹ ਦੇ ਲੋਕ ਬਹੁਤ ਹੀ ਬਹਾਦਰ ਨੇ ਤੇ ਬਹੁਤ ਹੀ ਸਾਦਾ ਨੇ। ਸਾਦਾਤ ਘਰਾਣੇ ਦਾ ਇਹ ਪਿੰਡ ਬਿਲਕੁਲ ਦਰਿਆ ਦੇ ਕੰਢੇ ਉੱਤੇ ਆਬਾਦ ਹੈ। ਇੱਥੋਂ ਦੇ ਲੋਕ ਇੱਕ ਦੂਸਰੇ ਦੇ ਦੁੱਖ ਦਰਦ ਦੇ ਸ਼ਰੀਕ ਹੁੰਦੇ ਨੇ। ਕਿਸੇ ਦੇ ਘਰ 'ਚ ਖੁਸ਼ੀ ਹੋਵੇ ਤੇ ਪੂਰਾ ਪਿੰਡ ਮੁਬਾਰਕਬਾਦ ਦੇਣ ਵਾਸਤੇ ਪਹੁੰਚ ਜਾਂਦਾ ਹੈ ਤੇ ਅਗਰ ਕਿਸੇ ਤੇ ਕੋਈ ਮੁਸ਼ਕਲ ਵਕਤ ਆ ਜਾਵੇ ਤੇ ਉਸ ਦੇ ਨਾਲ ਸਾਰਾ ਪਿੰਡ ਖੜਾ ਹੁੰਦਾ ਹੈ। ਦਰਿਆ ਦੇ ਕੰਢੇ ਤੇ ਆਬਾਦ ਇਹਨਾਂ ਪਿੰਡਾਂ ਦੀ ਗਲੀਆਂ ਦੇ ਵਿੱਚ ਬੱਚੇ ਵੀ ਖੇਡਦੇ ਨਜ਼ਰ ਆਉਂਦੇ ਨੇ, ਖੇਤਰਾਂ ਦੇ ਵਿੱਚ ਕੰਮ ਕਰਦੇ ਹੋਏ ਕਿਸਾਨ ਵੀ ਨਜ਼ਰ ਆਉਂਦੇ ਨੇ ਤੇ ਨਾਲ ਇੱਥੋਂ ਦੇ ਮਾਲ ਡੰਗਰ ਵੀ ਚਰਦੇ ਹੋਏ ਤੁਹਾਨੂੰ ਨਜ਼ਰ ਆਉਂਦੇ ਨੇ। ਸ਼ਾਮ ਨੂੰ ਅਗਰ ਤੁਸੀਂ ਨਜ਼ਰ ਦੜਾਓ ਆਸਮਾਨ ਦੀ ਤਰਫ ਤੇ ਪਰਿੰਦੇ ਸ਼ਾਮ ਨੂੰ ਘਰਾਂ ਵੱਲ ਜਾਂਦੇ ਹੋਏ ਨਜ਼ਰ ਆਉਂਦੇ ਨੇ। ਇਹ ਸਾਰੇ ਮੰਜ਼ਰ ਇਹਨਾਂ ਪਿੰਡਾਂ ਦੀ ਰੋਜ਼ਮਰਾ ਜ਼ਿੰਦਗੀ ਦੀ ਖੂਬਸੂਰਤ ਤਸਵੀਰ ਪੇਸ਼ ਕਰਦੇ ਨੇ। ਚੱਕ ਮੁਨੱਵਰ ਤੇ ਬਿਲਕੁਲ ਹੀ ਦਰਿਆ ਦੇ ਕੰਢੇ ਦੇ ਉੱਤੇ ਜੋ ਹੀ ਇੱਕ ਛੱਲ ਵੀ ਆਂਦੀ ਹੈ ਤੇ ਸਭ ਤੋਂ ਜ਼ਿਆਦਾ ਮੁਤਾਸਰ ਚੱਕ ਮੁਨੱਵਰ ਦੇ ਲੋਕ ਤੇ ਚੱਕ ਮੁਨੱਵਰ ਦੇ ਖੇਤ ਤੇ ਚੱਕ ਮੁਨੱਵਰ ਦੇ ਮਾਲ ਮਵੇਸ਼ੀ ਹੁੰਦੇ ਨੇ। ਸ਼ਹਿਰ ਦੀ ਮਸਰੂਫ ਤਰੀਨ ਜ਼ਿੰਦਗੀ ਤੋਂ ਦੂਰ ਇੱਥੇ ਇਨਸਾਨ ਨੂੰ ਉਹ ਸਕੂਨ ਮਿਲਦਾ ਹੈ ਜਿਸ ਦੀ ਤਲਾਸ਼ ਵਿੱਚ ਲੋਕ ਵੱਡੇ ਸ਼ਹਿਰਾਂ ਦਾ ਰੁਖ ਕਰਦੇ ਨੇ। ਪਿੰਡਾਂ ਵਾਲੇ ਮਾਲ ਡੰਗਰ ਬਹੁਤ ਜ਼ਿਆਦਾ ਪਾਲਦੇ ਨੇ। ਇੱਕ ਘਰ ਦੇ ਵਿੱਚ ਇੱਕ ਫਾਰਮ ਦੇ ਵਿੱਚ 100 ਮੱਝ ਤੇ 100 ਵੱਛਾ ਤੇ 100 ਗਾਂ ਬੰਨੀ ਹੋਈ ਤੁਹਾਨੂੰ ਨਜ਼ਰ ਆਵੇਗੀ। ਜਿਵੇਂ ਸ਼ਾਮ ਹੁੰਦੀ ਹੈ ਮਾਲ ਡੰਗਰ ਨੂੰ ਫਾਰਮਾਂ ਦੇ ਵਿੱਚੋਂ ਕੱਢ ਕੇ ਘਰਾਂ ਦੇ ਵਿੱਚੋਂ ਕੱਢ ਕੇ ਦਰਿਆ ਦੀ ਤਰਫ ਲੈ ਕੇ ਜਾਇਆ ਜਾਂਦਾ ਹੈ ਤਾਂ ਕਿ ਉੱਥੋਂ ਇਹ ਤਾਜ਼ਾ ਪਾਣੀ ਪੀਵਣ ਤੇ ਤਾਜ਼ਾ ਪਾਣੀ ਨਾਲ ਨਹਾਵਣ ਤੇ ਫਿਰ ਉਸ ਤੋਂ ਬਾਅਦ ਮੁਹਾੜੀ ਉਹਨਾਂ ਨੂੰ ਆਪਣੇ ਘਰ ਲੈ ਕੇ ਆ ਜਾਂਦਾ ਹੈ।
ਦਰਿਆ ਸਤਲੁਜ ਵਹਿੰਦਾ ਰਹੇਗਾ, ਮੌਸਮ ਬਦਲਦੇ ਰਹਿਣਗੇ, ਫਸਲਾਂ ਉਗਦੀਆਂ ਰਹਿਣਗੀਆਂ ਤੇ ਕੱਟਦੀਆਂ ਰਹਿਣਗੀਆਂ। ਪਰ ਇਸ ਦਰਿਆ ਸਤਲੁਜ ਦੇ ਕਿਨਾਰੇ ਵਸਣ ਵਾਲੇ ਲੋਕਾਂ ਦੀ ਮੁਹੱਬਤ, ਮਿਹਨਤ, ਸਾਦਾ ਜ਼ਿੰਦਗੀ ਦੀ ਦਾਸਤਾਨ ਹਮੇਸ਼ਾ ਜਾਰੀ ਰਹੇਗੀ। ਅਗਰ ਤੁਹਾਨੂੰ ਪਿੰਡ ਦੀ ਸਾਦਾ ਜ਼ਿੰਦਗੀ, ਦਰਿਆ ਸਤਲੁਜ ਦੇ ਖੂਬਸੂਰਤ ਮੰਜ਼ਰ ਤੇ ਪੰਜਾਬ ਦੀ ਦੇਸੀ ਸਕਾਫਤ ਤੁਹਾਨੂੰ ਪਸੰਦ ਹੈ, ਫਿਰ ਵੀਡੀਓ ਸਾਡੀ ਨੂੰ ਲਾਜ਼ਮੀ ਲਾਈਕ ਕਰਿਆ ਜੇ ਤੇ ਸ਼ੇਅਰ ਕਰਿਆ ਜੇ। ਚੈਨਲ ਨੂੰ ਵੀ ਸਬਸਕ੍ਰਾਈਬ ਕਰਿਆ ਜੇ। ਜ਼ਰਾ ਦਰਿਆ ਦੇ ਇਸ ਖੂਬਸੂਰਤ ਮੰਜ਼ਰ ਨੂੰ ਤੇ ਵੇਖੋ ਕਿ ਮੁਰੱਬਿਆਂ ਤੱਕ ਫੈਲਿਆ ਹੋਇਆ ਇਹ ਦਰਿਆ ਜਦੋਂ ਇਹਦੇ ਵਿੱਚ ਹੜ੍ਹ ਆਉਂਦਾ ਹੈ ਤੇ ਇਹ ਬਹੁਤ ਦੂਰ ਦੂਰ ਤੱਕ ਫੈਲ ਜਾਂਦਾ ਹੈ। ਅਸੀਂ ਇਹਨੂੰ ਅੱਜ ਵੇਖਣ ਵਾਸਤੇ ਤੇ ਇਸ ਜ਼ਿੰਦਗੀ ਨੂੰ ਇੰਜੋਏ ਕਰਨ ਵਾਸਤੇ ਇਸ ਦਰਿਆ ਤੇ ਆਏ ਹਾਂ। ਇਸ ਦਰਿਆ ਦਾ ਨਾਮ ਹੈ ਸਤਲੁਜ ਦਰਿਆ। ਪਹਿਲੇ ਤਾਂ ਸਾਡਾ ਇਰਾਦਾ ਸੀ ਕਿ ਦਰਿਆ ਦੇ ਵਿੱਚ ਵੈਸੇ ਠਿਲੀਏ, ਪਰ ਇੱਕ ਸਿਆਣੇ ਨੇ ਮਸ਼ਵਰਾ ਦਿੱਤਾ ਕਿ ਪਾਣੀ ਦਾ ਉਤਾਰ ਚੜਾਅ ਹੋਣ ਦੀ ਵਜ੍ਹਾ ਤੋਂ ਜਗ੍ਹਾ ਜਗ੍ਹਾ ਤੇ ਵੇਰੇ ਪਏ ਹੋਏ ਨੇ, ਲਿਹਾਜ਼ਾ ਤੁਸੀਂ ਅਗਰ ਸੈਰ ਹੀ ਕਰਨਾ ਚਾਹੁੰਦੇ ਹੋ ਤੇ ਬੇੜੀ ਉੱਤੇ ਬਹਿ ਜਾਵੋ ਤੇ ਮਲਾਹ ਨੂੰ ਮੈਂ ਕਹਿ ਦਿੰਦਾ ਉਹ ਤੁਹਾਨੂੰ ਸੈਰ ਕਰਵਾ ਦਿੰਦਾ ਦਰਿਆ ਦੀ। ਜਦੋਂ ਸੂਰਜ ਗਰੂਬ ਹੋਣ ਲੱਗਦਾ ਹੈ ਤੇ ਦਰਿਆ ਦਾ ਹਸੀਨ ਮੰਜ਼ਰ ਇੰਨਾ ਹਸੀਨ ਹੋ ਜਾਂਦਾ ਹੈ ਕਿ ਇਸ ਦੇ ਕੀ ਕਹਿਣੇ। ਡੁੱਬਦੇ ਸੂਰਜ ਦੀ ਰੋਸ਼ਨੀ ਜਦੋਂ ਪਾਣੀ ਦੀਆਂ ਲਹਿਰਾਂ ਤੇ ਪੈਂਦੀ ਹੈ ਤੇ ਇਵੇਂ ਲੱਗਦਾ ਹੈ ਜਿਵੇਂ ਦਰਿਆ ਦੇ ਪਾਣੀ ਤੇ ਸੋਨੇ ਦੀ ਚਾਦਰ ਵਿਛ ਗਈ ਹੋਵੇ। ਪਿੰਡ ਦੀ ਹਯਾਤੀ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਵੀ ਆਪਣੇ ਅੰਦਰ ਬੜੀਆਂ ਖੂਬਸੂਰਤ ਯਾਦਾਂ ਲੈ ਕੇ ਬੈਠੀ ਹੈ। ਇਹ ਹੈ ਬੇੜੀ ਦਾ ਝੂਲਾ, ਜਿਹੜਾ ਦਿਹਾਤੀ ਜ਼ਿੰਦਗੀ ਦੀ ਸਾਦਗੀ ਤੇ ਖੁਸ਼ੀਆਂ ਦੇ ਇੱਕ ਖੂਬਸੂਰਤ ਅਲਾਮਤ ਸਮਝਿਆ ਜਾਂਦਾ ਹੈ। ਦਰਿਆ ਸਤਲੁਜ ਦੇ ਕੰਢੇ ਜਦੋਂ ਠੰਡੀ ਹਵਾ ਚੱਲਦੀ ਹੈ, ਫਸਲਾਂ ਦੀਆਂ ਸ਼ਾਖਾਂ ਲਹਿਰਾਉਂਦੀਆਂ ਨੇ, ਸਾਹਮਣੇ ਦਰਿਆ ਦਾ ਪਾਣੀ ਆਪਣੀ ਰਵਾਨੀ ਨਾਲ ਬਹਿ ਰਿਹਾ ਹੁੰਦਾ ਹੈ। ਇਹੋ ਜਿਹੇ ਮਾਹੌਲ 'ਚ ਬੇੜੀ 'ਚ ਬਹਿ ਕੇ ਤੇ ਉਹਦੇ ਝੂਲੇ ਲੈਣਾ ਉਹਦਾ ਆਪਣਾ ਹੀ ਇੱਕ ਸਵਾਦ ਹੈ। ਇਸ ਵੀਡੀਓ ਦੇ ਆਖਰ ਤੇ ਰੱਬ ਦੀ ਬਾਰਗਾਹ ਦੇ ਵਿੱਚ ਇੱਕੋ ਹੀ ਦੁਆ ਹੈ ਕਿ ਕਦੇ ਵੀ ਇਸ ਪੱਟੀ ਤੇ ਹੜ੍ਹ ਨਾ ਆਵੇ ਤੇ ਕਦੇ ਵੀ ਸਾਡੀਆਂ ਫਸਲਾਂ ਬਰਬਾਦ ਨਾ ਹੋਣ ਤੇ ਕਦੇ ਵੀ ਸਾਡੇ ਪਿੰਡਾਂ ਵਾਲਿਆਂ ਨੂੰ ਉੱਠ ਕੇ ਦੂਰ ਦਰਾਜ਼ ਦੇ ਇਲਾਕਿਆਂ 'ਚ ਸਫ਼ਰ ਨਾ ਕਰਨਾ ਪਵੇ। ਸੱਜਣੋ ਤੇ ਮਿੱਤਰੋ, ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ। ਅੱਲਾ ਦੇ ਹਵਾਲੇ। ਪਾਕਿਸਤਾਨ ਜ਼ਿੰਦਾਬਾਦ।